ਕਾਉਂਸਲਰ ਬਣਨ ਦੇ ਕਾਬਿਲ ਬੰਦਾ ਨਹੀਂ ਸੀ, ਉਹਨੂੰ ਐਮਐਲਏ ਪਾਰਟੀ ਨੇ ਬਣਾਇਆ। ਪਾਰਟੀ ਨੂੰ ਕੀ ਉਹਨਾਂ ਨੇ ਸ਼ਿਕਵਾ ਦਿੱਤਾ? ਦੇਖੋ, ਉਹ ਕਹਿੰਦੇ ਨੇ ਉੱਥੇ ਸਾਨੂੰ ਆਜ਼ਾਦੀ ਨਹੀਂ ਸੀ, ਬੋਲਣ ਵੀ ਨਹੀਂ ਦਿੱਤਾ ਜਾਂਦਾ ਸੀ, ਆਪਣੀ ਮਰਜ਼ੀ ਨਾਲ ਹਰੇਕ ਫੈਸਲਾ ਦਿੱਲੀ ਤੋਂ ਆਉਂਦਾ। ਤੁਸੀਂ ਪ੍ਰਦਰਸ਼ਨ ਕਿਉਂ ਕਰ ਰਹੇ ਹੋ? ਤੁਹਾਡੇ ਕੋਲ ਇੰਨੇ ਕੈਂਡੀਡੇਟ ਹੋਰ ਹੋਣਗੇ, ਵਲੰਟੀਅਰ ਹੋਰ ਹੋਣਗੇ, ਉਹਨਾਂ ਨੂੰ ਖੜੇ ਕਰਕੇ ਇਹਨਾਂ ਦਾ ਉਸ ਤਰੀਕੇ ਨਾਲ ਵਿਰੋਧ ਕਰੋ। ਏਦਾਂ ਸੜਕਾਂ ਤੇ ਆਉਣ ਦਾ ਕੀ ਫਾਇਦਾ? ਆਦਮੀ ਪਾਰਟੀ ਇੱਕ ਪਾਸੇ ਹੈ ਤੇ ਦੂਸਰੇ ਬੰਨੇ ਭਾਜਪਾ ਹੈ। ਦੇਖ ਸਕਦੇ ਹੋ ਤਸਵੀਰਾਂ ਲਾਈਵ ਤੁਸੀਂ ਦੇਖ ਰਹੇ ਹੋ। ਅੱਜ ਉਹਨਾਂ ਨੇ ਆਮ ਪਾਰਟੀ ਦੇ ਨਾਲ ਗੱਦਾਰੀ ਕੀਤੀ ਆ, ਉਹਨਾਂ ਦੇ ਵਿਸ਼ਵਾਸਘਾਤ ਕੀਤਾ ਆ ਉਹਨਾਂ ਨੇ, ਔਰ ਇਹਨਾਂ ਨੂੰ ਜਿਹੜਾ ਖਿਤਾਬ ਮਿਲਿਆ ਆ ਗੱਦਾਰੀ ਦਾ 100% ਮੈਂ ਤਾਂ ਕਹਾਂਗੀ ਕਿ ਸਹੀ ਆ। ਤੁਸੀਂ ਇੱਕ ਔਰਤ ਤੋਂ 1000 ਰੁਪਇਆ ਤੁਹਾਨੂੰ ਮਿਲ ਚੁੱਕਿਆ ਕਿ ਜਿੰਨੀ ਵੱਡੀ ਗਿਣਤੀ 'ਚ ਉਧਰੋਂ ਭਾਜਪਾ ਦਾ ਸੰਗਠਨ ਮੌਜੂਦ ਹੈ, ਤੁਹਾਡੇ ਬੰਦੇ ਤਾਂ 50-60 ਮਸੀਂ ਨਜ਼ਰ ਆਉਂਦੇ ਨੇ। ਕੀ ਗੱਲ, ਤੁਹਾਡਾ ਵੈਸਟ ਦਾ ਜਾਂ ਪੂਰੇ ਜਲੰਧਰ 'ਚੋਂ ਬੜੇ ਤੁਹਾਡੇ ਸਾਰੇ ਤਕਰੀਬਨ MP MLA ਜਿੱਤੇ ਸੀ, ਸਾਰਾ ਕੇਡਰ ਕਿੱਥੇ ਹੈ? ਕੇਡਰ ਕਿਉਂ ਨਹੀਂ ਪਹੁੰਚ ਰਿਹਾ? ਹੌਲੀ ਹੌਲੀ ਪਹੁੰਚਣਗੇ ਜੇ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਜਲੰਧਰ ਦੇ ਵਿੱਚ ਇਸ ਸਮੇਂ ਲੋਕ ਸਭਾ ਚੋਣਾਂ ਨੂੰ ਲੈ ਕੇ ਮੈਦਾਨ ਪੂਰੀ ਤਰ੍ਹਾਂ ਦੇ ਨਾਲ ਭਖ ਚੁੱਕਿਆ ਹੈ। ਇੱਕ ਪਾਸੇ ਭਾਜਪਾ ਦੇ ਵਿੱਚ ਨਵੇਂ ਸ਼ਾਮਲ ਹੋਏ ਸ਼ੀਤਲ ਅੰਗੁਰਾਲ, ਉਹਨਾਂ ਦੇ ਨਾਲ ਸੁਸ਼ੀਲ ਰਿੰਕੂ ਇੱਧਰ ਰੈਲੀ ਕਰ ਰਹੇ ਨੇ। ਭਾਜਪਾ ਦੀ ਵੱਡੀ ਰੈਲੀ ਨਾਲ ਪਟਾਕੇ ਚੱਲ ਰਹੇ ਹੋਏ ਨਜ਼ਰ ਆ ਰਹੇ ਨੇ, ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ, ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇੱਥੇ ਗਦਾਰ, ਪੰਜਾਬ ਦੇ ਗਦਾਰ ਐਲਾਨ ਦਿੱਤਾ ਗਿਆ ਹੈ ਜਿਹੜੇ ਸੁਸ਼ੀਲ ਰਿੰਕੂ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸ਼ੀਤਲ ਅੰਗੁਰਾਲ ਨੇ ਜੀ। ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ, ਇਹਨਾਂ ਦੇ ਨਾਲ ਪੁੱਛਣ ਦੀ ਕੋਸ਼ਿਸ਼ ਕਰਦੇ ਆ। ਸੋ ਦੇਖ ਸਕਦੇ ਹੋ ਕੀ ਕਹੋਗੇ? ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ੀਤਲ ਅੰਗੁਰਾਲ ਤੇ ਸ਼੍ਰੀ ਰਿੰਕੂ ਜੀ ਸਾਨੂੰ ਧੋਖਾ ਦੇ ਕੇ ਗਏ ਆ। ਅਸੀਂ ਉਹਨਾਂ ਨੂੰ ਦਿਨ ਭਰ ਰਾਤ ਇੱਕ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ MP ਬਣਾਇਆ, ਇੱਕ ਨੂੰ MLA ਬਣਾਇਆ। ਅਸੀਂ ਆਪਣਾ ਤੇਲ ਫੂਕਿਆ, ਅਸੀਂ ਆਪਣੇ ਪੈਸੇ ਲਾਏ। ਉਹ ਗਦਾਰੀ ਕਰਕੇ ਗਏ, ਉਹ ਗਦਾਰੀ ਕਰਕੇ BJP ਦੇ ਵਿੱਚ ਚਲੇ ਗਏ। ਜਿਹੜੀ BJP ਪਾਰਟੀ ਨੇ ਹਰ ਵਕਤ ਪੰਜਾਬ ਦੇ ਨਾਲ ਧੋਖਾ ਦਿੱਤਾ, ਉਹ ਪੰਜਾਬ ਦੇ ਕਿਸਾਨਾਂ ਨੂੰ ਮਾਰਿਆ, ਪੰਜਾਬ ਦੇ ਕਿਸਾਨਾਂ ਨੂੰ ਕੁੱਟਿਆ, ਉਹ ਲੁੱਟਿਆ। ਅਸੀਂ ਉਹਨਾਂ ਨੂੰ ਹੁਣ ਸਬਕ ਸਿਖਾਵਾਂਗੇ, ਇਹਨਾਂ ਦੀ ਜ਼ੁਬਾਨ ਤੋਂ ਅਸੀਂ ਜ਼ਬਤ ਕਰਾਵਾਂਗੇ ਜੀ। ਸੋ ਵੇਖਦੇ ਆ ਕੀ ਬਣਦਾ। ਇੱਧਰ ਹੋਰ ਭਾਈ ਸਾਹਿਬ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਭਾਈ ਸਾਹਿਬ ਕੀ ਕਹੋਗੇ? ਸੁਸ਼ੀਲ ਕੁਮਾਰ ਰਿੰਕੂ ਅਤੇ ਉਹਨਾਂ ਦੇ ਨਾਲ ਦੂਸਰੇ ਸ਼ੀਤਲ ਅੰਗੁਰਾਲ ਜਿਹੜੇ ਨੇ ਇਸ ਸਮੇਂ ਉੱਧਰ ਰੈਲੀ ਕੱਢ ਰਹੇ ਨੇ, ਤੁਸੀਂ ਵਿਰੋਧ ਕਰ ਰਹੇ ਹੋ। ਥੋੜੇ ਦਿਨ ਪਹਿਲਾਂ ਉਹ ਤੁਹਾਡੇ ਸੀ, ਹੁਣ ਅਚਾਨਕ ਗੱਦਾਰ ਕਿਵੇਂ ਹੋ ਗਿਆ ਜੀ? ਜਿਹੜਾ ਬੇਵਫਾ ਹੋਵੇ ਉਹਨਾਂ ਨੂੰ ਕੀ ਕਹਿੰਦੇ ਆ? ਗੱਦਾਰੇ ਕਹਿੰਦੇ ਆ। ਠੀਕ ਆ, ਉਹਨਾਂ ਨੂੰ ਚੱਕ ਕੇ ਇੱਕ ਹਾਰੇ ਹੋਏ MLA ਨੂੰ MP ਬਣਾਇਆ। ਇੱਕ ਕਾਉਂਸਲਰ ਬਣਨ ਦੇ ਕਾਬਿਲ ਬੰਦਾ ਨਹੀਂ ਸੀ, ਉਹਨੂੰ MLA ਪਾਰਟੀ ਨੇ ਬਣਾਇਆ। ਪਾਰਟੀ ਨੂੰ ਕੀ ਉਹਨਾਂ ਨੇ ਸ਼ਿਕਵਾ ਦਿੱਤਾ? ਦੇਖੋ, ਤੇ ਆਹ ਤਾਂ ਮਤਲਬ ਵਰਕਰਾਂ ਦਾ ਰੋਸ ਆ ਤੇ ਉਹ ਜ਼ਾਹਿਰ ਕਰ ਰਹੇ ਆ ਔਰ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਆ। ਇਹ ਗੱਲ ਇਹ ਆ ਰਹੀ ਹੈ, ਹੁਣੇ ਗੱਲਬਾਤ ਕੀਤੀ ਹੈ ਉਹਨਾਂ ਦੇ ਨਾਲ। ਉਹ ਕਹਿੰਦੇ ਨੇ ਉੱਥੇ ਸਾਨੂੰ ਆਜ਼ਾਦੀ ਨਹੀਂ ਸੀ, ਬੋਲਣ ਵੀ ਨਹੀਂ ਦਿੱਤਾ ਜਾਂਦਾ ਸੀ, ਆਪਣੀ ਮਰਜ਼ੀ ਨਾਲ ਹਰੇਕ ਫੈਸਲਾ ਦਿੱਲੀ ਤੋਂ ਆਉਂਦਾ। ਜਦੋਂ BJP 'ਚੋਂ ਇੱਧਰ ਆਏ ਸੀ ਜਾਂ ਕਾਂਗਰਸ 'ਚੋਂ ਇੱਧਰ ਆਏ ਸੀ, ਉਦੋਂ ਆਜ਼ਾਦੀ ਸੀ। ਆਏ ਕਿਉਂ ਸੀ ਫਿਰ ਇੱਧਰ? ਸਰਕਾਰਾਂ ਜਿਹੜੀ ਪਾਰਟੀ ਆ ਇਹ ਇੱਕ ਪਰਿਵਾਰ ਵਾ, ਪਰਿਵਾਰ ਦੇ ਤਰੀਕੇ ਨਾਲ ਚੱਲਦੀ ਆ। ਇਦਾਂ ਨਹੀਂ ਕਿ ਇਹਨਾਂ ਦੀ ਗੱਲ ਮੰਨਣੀ ਸਾਰੀ। ਤੇ ਇਸ ਕਰਕੇ ਆ ਦੇਖੋ ਆਮ ਜਨਤਾ 'ਚ ਕਿੰਨਾ ਗੁੱਸਾ ਆ ਔਰ ਇਹਨਾਂ ਨੂੰ ਆਉਣ ਵਾਲੇ ਇਲੈਕਸ਼ਨ 'ਚ ਪਤਾ ਲੱਗੂਗਾ ਕਿ ਇਹਨਾਂ ਨੇ ਕਿੱਡੀ ਵੱਡੀ ਗਲਤੀ ਕੀਤੀ ਆ। ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਬਹੁਤ ਸਾਰੇ ਲੋਕ ਟਿੱਪਣੀਆਂ ਕਰਦੇ ਨੇ ਜਦੋਂ ਆ ਪ੍ਰੋਟੈਸਟ ਦੀ ਵੀਡੀਓ ਚੱਲਦੀ ਹੈ। ਉਹ ਕਹਿੰਦੇ ਨੇ ਕਿ ਜੇ ਤੁਸੀਂ ਪ੍ਰਦਰਸ਼ਨ ਕਿਉਂ ਕਰ ਰਹੇ ਹੋ? ਤੁਹਾਡੇ ਕੋਲ ਇੰਨੇ ਕੈਂਡੀਡੇਟ ਹੋਰ ਹੋਣਗੇ, ਵਲੰਟੀਅਰ ਹੋਰ ਹੋਣਗੇ, ਉਹਨਾਂ ਨੂੰ ਖੜੇ ਕਰਕੇ ਇਹਨਾਂ ਦਾ ਉਸ ਤਰੀਕੇ ਨਾਲ ਵਿਰੋਧ ਕਰੋ। ਏਦਾਂ ਸੜਕਾਂ ਤੇ ਆਉਣ ਦਾ ਕੀ ਫਾਇਦਾ? ਉਹ ਵੀ ਸਾਰਾ ਕੁਝ ਹੋਊਗਾ। ਹਜੇ ਤਾਂ ਇਹਨਾਂ ਨੂੰ ਦਿਖਾ ਰਹੇ ਆ ਕਿ ਸੋ ਵੇਖੋ ਇਸ ਸਮੇਂ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਇੱਕ ਪਾਸੇ ਹੈ ਤੇ ਦੂਸਰੇ ਬੰਨੇ ਭਾਜਪਾ ਹੈ। ਦੇਖ ਸਕਦੇ ਹੋ ਤਸਵੀਰਾਂ ਲਾਈਵ ਤੁਸੀਂ ਦੇਖ ਰਹੇ ਹੋ। ਇਸ ਸਮੇਂ ਅੱਗੇ ਜਾਣ ਦੀ ਕੋਸ਼ਿਸ਼ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਵਰਕਰ। ਹਾਲਾਂਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਗਿਣਤੀ ਕੁਝ ਕੀ ਹੈ ਤੇ ਦੂਸਰੇ ਪਾਸੇ ਵੱਡੀ ਗਿਣਤੀ ਦੇ ਵਿੱਚ ਭਾਜਪਾ ਦੇ ਆਗੂ ਮੌਜੂਦ ਨੇ, ਭਾਜਪਾ ਦੇ ਲੀਡਰ ਮੌਜੂਦ ਨੇ। ਸੋ ਇੱਥੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ। ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਸਮੇਂ ਜਲੰਧਰ ਭਗਵਾਨ ਵਾਲਮੀਕੀ ਜੀ। ਸੋ ਇਸ ਸਮੇਂ ਮੋਦੀ ਦਾ
ਸ਼ੀਤਲ ਦਾ ਸਾਰਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ, ਗੱਦਾਰ ਨਿਕਲੇ ਨੇ ਇਹ ਪੰਜਾਬ ਦੀ, ਵੱਡੇ ਪੱਧਰ ਤੇ ਉਹਨਾਂ ਨੇ ਧੋਖਾ ਕੀਤਾ ਹੈ ਪੰਜਾਬ ਦੇ ਨਾਲ। ਸੋ ਇੱਧਰ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਮੌਜੂਦ ਨੇ, ਇੱਧਰ ਗੱਲਬਾਤ ਕਰਨਾ ਚਾਹਾਂਗੇ ਵੀ ਕੀ ਕਹੋਗੇ। ਆਮ ਆਦਮੀ ਪਾਰਟੀ ਦੇ ਐਮਪੀ ਸੀ, ਆਮ ਆਦਮੀ ਪਾਰਟੀ ਦਾ ਐਮਐਲਏ ਸੀ, ਉਹ ਆਪਣੀ ਐਮਐਲਏਸ਼ਿਪ ਛੱਡ ਕੇ ਉੱਧਰ ਜਾ ਕੇ ਰਲ ਗਏ ਨੇ। ਹੁਣ ਤੁਸੀਂ ਗੱਦਾਰ ਦੇ ਟੈਗ ਚੱਕੀ ਫਿਰਦੇ ਹੋ, ਹੁਣ ਕੀ ਫਾਇਦਾ ਹੈ? ਜਦੋਂ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਬੋਲਣਾ ਚਾਹੁੰਦੇ ਸੀ ਪਾਰਟੀ 'ਚ ਰਹਿ ਕੇ ਸਾਨੂੰ ਬੋਲਣ ਨਹੀਂ ਸੀ ਦਿੱਤਾ ਜਾਂਦਾ, ਆਜ਼ਾਦੀ ਨਹੀਂ ਸੀ ਉੱਥੇ ਕੋਈ। ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹੂੰਗੀ, ਗੱਦਾਰ ਦਾ ਜੋ ਉਹਨਾਂ ਨੇ ਖਿਤਾਬ ਲਿਆ ਹੈ ਨਾ ਅੱਜ, ਉਹ ਉਹਨਾਂ ਨੇ ਆਪਣੇ ਕਰਤੱਵੀ ਲਿਆ ਆ, ਠੀਕ ਹੈ ਨਾ। ਉਹਨਾਂ ਨੂੰ ਇੰਨਾ ਮਾਨ ਸਨਮਾਨ ਮਿਲਿਆ ਸੀ ਆਮ ਪਾਰਟੀ ਦੇ ਵਿੱਚ, ਇੱਕ ਹਾਰੇ ਹੋਏ ਉਹ ਇੱਕ ਕਰਿੰਦੇ ਸੀਗੇ ਜਿਨ੍ਹਾਂ ਨੂੰ ਆਮ ਪਾਰਟੀ ਨੇ ਜਿੱਤ ਪ੍ਰਾਪਤ ਕਰਕੇ ਇੱਥੋਂ ਤੱਕ ਪਹੁੰਚਾਇਆ। ਉਹਨਾਂ ਨੂੰ ਲੋਕਾਂ ਦੇ ਵਿੱਚ ਇੱਕ ਪਹਿਚਾਨ ਸਮਝੋ ਕਿ ਦਿੱਤੀ ਇੰਨੀ ਜ਼ਬਰਦਸਤ। ਅੱਜ ਉਹਨਾਂ ਨੇ ਆਮ ਪਾਰਟੀ ਦੇ ਨਾਲ ਗੱਦਾਰੀ ਕੀਤੀ ਆ, ਉਹਨਾਂ ਦੇ ਵਿਸ਼ਵਾਸਘਾਤ ਕੀਤਾ ਆ ਉਹਨਾਂ ਨੇ, ਔਰ ਇਹਨਾਂ ਨੂੰ ਜਿਹੜਾ ਖਿਤਾਬ ਮਿਲਿਆ ਆ ਗੱਦਾਰੀ ਦਾ 100% ਮੈਂ ਤਾਂ ਕਹਾਂਗੀ ਕਿ ਸਹੀ ਆ। ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਚੰਡੀਗੜ੍ਹ ਕੀਤੀ ਹੈ, ਉਹ ਕਹਿੰਦੇ ਨੇ ਆਮ ਆਦਮੀ ਪਾਰਟੀ ਨੇ ਤਾਂ 2 ਸਾਲਾਂ 'ਚ ਕੰਮ ਹੀ ਕੋਈ ਨਹੀਂ ਕੀਤਾ ਸੀ। ਜਦੋਂ ਲੋਕਾਂ 'ਚ ਜਾਂਦੇ ਲੋਕ ਸਾਨੂੰ ਘੇਰ ਲੈਂਦੇ ਆ, 2-2 ਘੰਟੇ ਸਾਨੂੰ ਛੱਡਦੇ ਨਹੀਂ। ਇਹ ਗੱਲ ਦਾ ਜ਼ਿਕਰ ਤੁਹਾਡੇ ਐਮਪੀ ਸਾਹਿਬ ਨੇ ਕੀਤਾ ਸੀ, ਹੁਣ ਬੇਸ਼ੱਕ ਉਹ ਭਾਜਪਾ 'ਚ ਜਾ ਕੇ ਰਲ ਗਏ ਨੇ। ਤੁਹਾਨੂੰ ਕੀ ਲੱਗਦਾ ਹੈ ਸੱਚੀ ਨਹੀਂ 2 ਸਾਲ 'ਚ ਕੰਮ ਹੋਇਆ? ਕਿਉਂਕਿ ਪੰਜਾਬ ਦੇ ਲੋਕ ਵੀ ਤਰਾਹ ਕਰਦੇ ਨੇ, ਉਹ ਵੀ ਕਹਿੰਦੇ ਨੇ ਕਿ ਉਹ ਗੱਲਾਂ ਬਣੀਆਂ ਨਹੀਂ, ਤੁਸੀਂ ਇੱਕ ਔਰਤ ਤੋਂ 1000 ਰੁਪਇਆ ਤੁਹਾਨੂੰ ਮਿਲ ਚੁੱਕਿਆ। ਦੇਖੋ ਜੀ ਮੈਂ ਇਹ ਕਹਿਣਾ ਚਾਹਾਂਗੀ ਕਿ ਬੀਜੇਪੀ ਸਰਕਾਰ ਜਿਹੜੀ ਸੀ ਪਿਛਲੇ 10 ਸਾਲ ਤੋਂ, ਜੇ ਤੇ ਉਹਨਾਂ ਨੇ ਬਹੁਤ ਵਧੀਆ 10 ਸਾਲਾਂ ਦੇ ਵਿੱਚ ਚੰਗੇ ਕੰਮ ਕੀਤੇ ਨੇ, ਤਾਂ ਮੈਨੂੰ ਇੱਕ ਕੰਮ ਉਹਨਾਂ ਦਾ ਕੋਈ ਚੰਗਾ ਗਿਣਾ ਦਿਓ। ਆਮ ਪਾਰਟੀ ਸਰਕਾਰ ਜਿਹੜੀ ਆ ਅਜੇ 2 ਸਾਲ ਹੋਏ ਨੇ, ਠੀਕ ਹੈ ਨਾ, ਤੇ 2 ਸਾਲਾਂ ਦੇ ਵਿੱਚ ਜੇ ਅਸੀਂ ਕਹੀਏ ਕਿ ਇੱਕ ਜਿਹੜਾ ਸਾਡੇ ਜਿਹੜੇ ਸੀਐਮ ਸਾਹਿਬ ਨੇ ਉਹ ਇੱਕਦਮ ਇਹਨਾਂ ਨੂੰ 70 ਸਾਲ ਦਾ ਪੁਰਾਣਾ ਹਿਸਾਬ ਜਿਹੜਾ ਉਹ ਦੇਣ, ਜਾਂ ਫਿਰ ਉਹ ਜਿਹੜੇ ਕੰਮ ਕਰਕੇ ਇਹਨਾਂ ਨੂੰ ਦਿਖਾ ਦੇਣ। ਉਹ ਹੌਲੀ ਹੌਲੀ ਆਪਣੇ ਮੁੱਦਿਆਂ ਤੇ ਆ ਰਹੇ ਨੇ, ਕੰਮ ਕਰ ਰਹੇ ਨੇ, ਔਰ ਕੰਮ ਉਹਨਾਂ ਦੇ ਦਿਖਾਈ ਵੀ ਦੇ ਰਹੇ ਨੇ। ਇਹ ਤਾਂ ਸਰਾਸਰ ਕਹਿ ਲਓ ਕਿ ਲੱਤਾਂ ਖਿੱਚਣ ਵਾਲੀ ਗੱਲ ਆ, ਉਹਨਾਂ ਤੇ ਇਲਜ਼ਾਮ ਲਾਉਣ ਵਾਲੀ ਗੱਲ ਆ। ਉਹਨਾਂ ਨੂੰ ਮੌਕਾ ਮਿਲਿਆ ਸੀਗਾ ਸੀਐਮ ਦਾ ਕਿ ਪੰਜਾਬ ਦੇ ਕੁਝ ਕੰਮ ਕਰਨ, ਤੇ ਉਹਨਾਂ ਨੂੰ ਉਹ ਮੌਕਾ ਜਿਹੜਾ ਆ ਬਖੂਬੀ ਮਿਲਣਾ ਚਾਹੀਦਾ ਆ, ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ। ਹੁਣ ਤੇ ਸਰਾਸਰ ਉਹਨਾਂ ਦੇ ਉੱਤੇ ਜਿਹੜੇ ਕਹਿ ਲਓ ਕਿ ਇਲਜ਼ਾਮ ਹੀ ਨੇ ਜਿਹੜੇ ਉਹ ਲਗਾ ਰਹੇ ਨੇ। ਲੋਕ ਇਹ ਗੱਲਾਂ ਕਰਦੇ ਨੇ ਕਿ ਸੰਗਰੂਰ ਦੇ ਵਿੱਚ ਵੱਡੀ ਗਿਣਤੀ 'ਚ ਮਜ਼ਦੂਰ ਤਬਕੇ ਦੇ ਲੋਕ ਮਰੇ ਜ਼ਹਿਰੀਲੀ ਸ਼ਰਾਬ ਪੀਣ ਨਾਲ, ਉੱਥੇ ਕਿਸੇ ਦੀ ਜ਼ੁਬਾਨ ਨਹੀਂ ਖੁੱਲੀ, ਕੋਈ ਐਮਐਲਏ ਨਹੀਂ ਬੋਲਿਆ। ਬਹੁਤ ਦਿਨਾਂ ਬਾਅਦ ਜਿਹੜੇ ਮੁੱਖ ਮੰਤਰੀ ਸਾਹਿਬ ਆਪ ਉੱਥੇ ਪਹੁੰਚੇ, ਪਰ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦਿਆਂ ਹੀ ਦਿੱਲੀ ਨੂੰ ਸਾਰਿਆਂ ਨੇ ਗੱਡੀਆਂ ਖਿੱਚਤੀਆਂ। ਇਸ ਗੱਲ ਨੂੰ ਕਿਵੇਂ ਦੇਖਦੇ ਹੋ, ਉੱਤੇ ਕੀ ਕਹੋਗੇ? ਦੇਖੋ ਜੀ ਜੇ ਉਸ ਮੁੱਦੇ ਦੀ ਮੈਂ ਗੱਲ ਕਰਾਂ ਤੇ ਉਸ ਮੁੱਦੇ ਦੇ ਉੱਤੇ ਸੀਐਮ ਸਾਹਿਬ ਨੇ ਸਖਤ ਜਿਹੜੀ ਆ ਐਕਸ਼ਨ ਲਿਆ ਆ। ਜੋ ਵੀ ਜ਼ਹਿਰੀਲੀ ਸ਼ਰਾਬ ਦੇ ਉੱਤੇ ਜੋ ਵੀ ਸਾਡੇ ਜਿਹੜੇ ਨੌਜਵਾਨ ਮਰੇ ਨੇ ਉੱਥੇ ਜ਼ਹਿਰੀਲੀ ਸ਼ਰਾਬ ਪੀ ਕੇ, ਤੇ ਸੀਐਮ ਸਾਹਿਬ ਨੇ ਬਹੁਤ ਵਧੀਆ ਉਹਦੇ ਤੇ ਵੀ ਜਿਹੜੀ ਆ ਸਟੈਪ ਚੱਕਿਆ ਆ ਉਹਨਾਂ ਨੇ। ਬਾਕੀ ਆਪਣਾ ਕੇਜਰੀਵਾਲ ਜੀ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਅੱਜ ਹਰਾਸ਼ ਕੀਤਾ ਆ, ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਆ, ਉਹ ਤਾਂ ਤੁਹਾਨੂੰ ਸਭ ਨੂੰ ਹੀ ਪਤਾ ਹੈ, ਜਨਤਾ ਨੂੰ ਵੀ ਪਤਾ ਹੈ ਕਿ ਉਹਦੇ ਪਿੱਛੇ ਰੀਜ਼ਨ ਕੀ ਹੈ। ਇਹ ਹੁਣ ਇਹ ਜ਼ਰੂਰ ਦੱਸਿਓ ਕਿ ਜਿੰਨੀ ਵੱਡੀ ਗਿਣਤੀ 'ਚ ਉੱਧਰੋਂ ਭਾਜਪਾ ਦਾ ਸੰਗਠਨ ਮੌਜੂਦ ਹੈ, ਤੁਹਾਡੇ ਬੰਦੇ ਤਾਂ 50-60 ਮਸੀਂ ਨਜ਼ਰ ਆਉਂਦੇ ਨੇ। ਕੀ ਗੱਲ ਤੁਹਾਡਾ ਵੈਸਟ ਦਾ ਜਾਂ ਪੂਰੇ ਜਲੰਧਰ 'ਚੋਂ ਬੜੇ ਤੁਹਾਡੇ ਸਾਰੇ ਤਕਰੀਬਨ ਐਮਐਲਏ ਜਿੱਤੇ ਸੀ, ਸਾਰਾ ਕੇਡਰ ਕਿੱਥੇ ਹੈ? ਕੇਡਰ ਕਿਉਂ ਨਹੀਂ ਪਹੁੰਚ ਰਿਹਾ? ਹੌਲੀ ਹੌਲੀ ਪਹੁੰਚਣਗੇ, ਜੇ ਟਾਈਮ ਹੈਗਾ ਆ, ਸਭ ਆ ਰਹੇ ਨੇ, ਆਣਗੇ ਪਹੁੰਚਣਗੇ ਜੀ। ਸੋ ਵੇਖਦੇ ਆ, ਕਿਉਂਕਿ ਇਸ ਸਮੇਂ ਜਿਹੜੀ ਕੇਡਰ ਦੀ ਗਿਣਤੀ ਉਹ ਬਹੁਤ ਘੱਟ ਹੈ ਭਾਜਪਾ ਦੇ ਮੁਕਾਬਲੇ ਜੇਕਰ ਦੇਖੀਏ। ਸੋ ਗੱਲਬਾਤ ਹੋਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਪੰਜਾਬੀ ਰੇਡੀਓ USA, ਪੰਜਾਬੀ TV USA ਦੇ